ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਵੱਲੋਂ ਲੱਗਦਾ ਆ ਵੀ ਸਟੂਡੈਂਟ ਲੋਨ ਪੇਮੈਂਟਸ ਨੂੰ ਇੱਕ ਵਾਰੀ ਫੇਰ ਐਕਸਟੈਂਡ ਕੀਤਾ ਜਾ ਰਿਹਾ ਹੈਗਾ। ਇਸ ਮਹੀਨੇ ਖਤਮ ਹੋਣਾ ਸੀ, ਸੌਰੀ ਮਈ 1 ਨੂੰ। ਉਸ ਨੂੰ ਹੁਣ ਕਹਿੰਦੇ ਪਈ ਹੋ ਸਕਦਾ ਕੁਝ ਮਹੀਨੇ ਹੋਰ ਐਕਸਟੈਂਡ ਕੀਤਾ ਜਾਊਗਾ। ਇਹ 26 ਦਿਨਾਂ ਦੇ ਵਿੱਚ ਐਕਸਪਾਇਰ ਹੋਣਾ ਹੈਗਾ ਆ। ਕੇਅਰਸ ਐਕਟ ਦੇ ਅੰਡਰ ਕਾਂਗਰਸ ਨੇ ਪਾਸ ਕੀਤਾ ਸੀ ਵੀ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਲੋਨ ਦੀਆਂ ਪੇਮੈਂਟਸ ਐਕਸਟੈਂਡ ਕੀਤੀਆਂ ਜਾਣ ਤਾਂ ਕਿ ਉਹਨਾਂ ਨੂੰ ਪੇ ਨਾ ਕਰਨੀਆਂ ਪੈਣ। ਪਰ ਇੱਕ ਰੂਲ ਇਹ ਆ ਵੀ ਲੋਨ ਸਰਵਿਸ ਕਮਿਊਨੀਕੇਸ਼ਨਸ ਹੋਣੀਆਂ ਚਾਹੀਦੀਆਂ ਰੀਪੇਮੈਂਟ ਦੇ ਉੱਤੇ। ਜਿਹੜੇ ਸਟੂਡੈਂਟ ਨੇ ਲੋਨ ਲਿਆ ਪਲੱਸ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ। ਪਰ ਕੇਅਰਸ ਐਕਟ ਦੇ ਅੰਡਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਤਰ੍ਹਾਂ ਕੋਸ਼ਿਸ਼ ਕੀਤੀ ਪਈ ਕਮਿਊਨੀਕੇਸ਼ਨ ਨਾ ਹੋ ਸਕੇ 6 ਟਾਈਮਸ ਤਾਂ ਕਿ ਉਸ ਨੂੰ ਐਕਸਟੈਂਡ ਕੀਤਾ ਜਾ ਸਕੇ। ਸੋ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਮੋਸਟ ਪ੍ਰੋਬਬਲੀ ਇਹ ਜਿਹੜੀਆਂ ਪੇਮੈਂਟਸ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਕਹਿੰਦੇ ਆ ਵੀ ਆਪਣੇ ਨਾਗਰਿਕਾਂ ਨੂੰ ਇਹ ਅਧਿਕਾਰ ਸ਼ਾਇਦ ਦੇ ਸਕੇ ਵੀ ਇਲੀਗਲ ਫਾਇਰ ਆਰਮਸ ਨੂੰ ਲੈ ਕੇ ਉਹ ਲੋਕ ਨੇ ਲਾਸੂਟ ਦਰਜ ਕਰ ਸਕਣ, ਵੀ ਸਿਟੀਜ਼ਨਸ ਆ ਉਹ ਸੂ ਕਰ ਸਕਣ ਇਲੀਗਲ ਫਾਇਰ ਆਰਮਸ ਨੂੰ ਲੈ ਕੇ। ਜਿਹੜੀ ਹੁਣੇ ਗੋਲੀकांड ਹੋਇਆ ਸੈਕਰਾਮੈਂਟੋ ਦੇ ਵਿੱਚ, ਤੇ ਉਸ ਤੋਂ ਪਹਿਲਾਂ ਜਿਹੜਾ ਚਰਚ ਦਾ ਗੋਲੀकांड ਹੋਇਆ ਸੀ ਉਸ ਦੇ ਵਿੱਚ ਗੋਸਟ ਗਨਸ ਦੀ ਵਰਤੋਂ ਕੀਤੀ ਗਈ ਸੀ। ਕਹਿੰਦੇ ਵੀ ਜਿਹੜਾ ਪਹਿਲਾ ਵੈਪਨ ਰਿਕਵਰ ਕੀਤਾ ਗਿਆ ਸੀ ਗਨਮੈਨ ਤੋਂ, ਜਿਸ 'ਚ 6 ਜਣਿਆਂ ਦੀ ਮੌਤ ਹੋਈ ਸੀ, ਉਹ ਚੋਰੀ ਦਾ ਸੀਗਾ। ਬਾਅਦ ਦੇ ਵਿੱਚ ਉਸ ਨੂੰ ਆਟੋਮੈਟਿਕ ਗਨ ਫਾਇਰ ਦੇ ਕੇਪੇਬਲ ਬਣਾਇਆ ਗਿਆ ਸੀ। ਉਧਰ ਚਰਚ ਦੇ ਵਿੱਚ ਜਿਹੜੀ ਹਥਿਆਰ ਵਰਤਿਆ ਗਿਆ ਸੀ ਅਸੌਲਟ ਵੈਪਨ, ਉਸ ਨੂੰ ਵੀ ਕਹਿੰਦੇ ਆ ਵੀ ਅਨਰਜਿਸਟਰਡ ਸੀਗਾ ਤੇ ਉਹਨੇ ਆਪਣੇ ਆਪ ਦੇ ਕੋਲ ਰੱਖਿਆ ਹੋਇਆ ਸੀਗਾ। ਸੋ ਟਫੈਸਟ ਗਨ ਲਾਜ਼ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ, ਪੂਰੇ ਅਮਰੀਕਾ 'ਚ। ਪਰ ਫਿਰ ਵੀ ਇਸ ਦੇ ਬਾਵਜੂਦ ਇੱਦਾਂ ਦੀਆਂ ਗੋਸਟ ਗਨਸ ਜਾਂ ਇਲੀਗਲ ਫਾਇਰ ਆਰਮਸ, ਅਨਰਜਿਸਟਰਡ ਫਾਇਰ ਆਰਮਸ ਆ ਉਹ ਦੇਖਣ ਨੂੰ ਮਿਲਦੇ ਰਹਿੰਦੇ ਨੇ ਤੇ ਬਾਅਦ ਦੇ ਵਿੱਚ ਅਜਿਹੇ ਗੋਲੀ ਕਾਂਡਾਂ ਨੂੰ ਅੰਜਾਮ ਦਿੰਦੇ ਨੇ। ਸੋ ਹੁਣ ਸੋਚ ਇਹ ਰਹੇ ਨੇ ਵੀ ਲੋਕਾਂ ਨੂੰ ਇਸ ਦੇ ਖਿਲਾਫ ਲਾਸੂਟ ਦਰਜ ਕਰਨ ਦੀ ਸ਼ਕਤੀ ਜਿਹੜੀ ਉਹ ਮਿਲੇ। ਹੁਣ ਤੱਕ ਕਹਿੰਦੇ ਆ ਵੀ ਇਹ ਸੋਚ ਰਹੇ ਨੇ ਵੀ $10,000 ਦੀ ਪੈਨਲਟੀ, ਸਿਵਲ ਡੈਮੇਜਸ ਫॉर ਈਚ ਵੈਪਨ ਤੇ ਪਲੱਸ ਅਟਰਨੀ ਫੀਸ, ਇਦਾਂ ਦੀ ਪੈਨਲਟੀ ਜਿਹੜੀ ਉਹ ਪਾਈ ਜਾ ਸਕੇ। ਜੀ, ਅਗਲੀ ਖਬਰ ਵੱਲ ਚਲੀਏ। ਐਲਿਜ਼ਾਬੈਥ ਸਿਟੀ ਸਟੇਟ ਯੂਨੀਵਰਸਿਟੀ ਨਾਰਥ ਕੈਰੋਲੀਨਾ ਦੇ ਵਿੱਚ ਹੈਗੀ ਆ। ਉੱਥੇ ਇੱਕ ਪੰਜਾਬੀ ਮੂਲ ਦੇ ਪ੍ਰੋਫੈਸਰ ਡਾਕਟਰ ਕੁਲਵਿੰਦਰ ਕੌਰ, ਉਹਨਾਂ ਨੂੰ ਸਾਈਕੋਲੋਜੀ ਦੇ ਵਿੱਚ ਬੋਰਡ ਆਫ ਗਵਰਨਰਸ ਦਾ ਅਵਾਰਡ ਦਿੱਤਾ ਗਿਆ ਆ। ਇਹ ਅਵਾਰਡ ਐਕਸੀਲੈਂਸ ਇਨ ਟੀਚਿੰਗ ਦੇ ਵਿੱਚ ਦਿੱਤਾ ਜਾਂਦਾ। ਕਹਿੰਦੇ ਵੀ ਉਹ ਬਹੁਤ ਹੀ ਵਧੀਆ ਟੀਚਰ ਪ੍ਰੋਫੈਸਰ ਹੈਗੇ ਆ। 1997 ਦੇ ਵਿੱਚ ਉਹਨਾਂ ਨੇ ECSU ਯੂਨੀਵਰਸਿਟੀ ਨੂੰ ਜੁਆਇਨ ਕੀਤਾ ਸੀ ਤੇ ਉਸ ਟਾਈਮ ਤੋਂ ਹੀ ਸਾਈਕੋਲੋਜੀ ਟੀਚ ਕਰ ਰਹੇ ਆ ਤੇ ਸਟੂਡੈਂਟਸ ਵੀ ਉਹਨਾਂ ਤੋਂ ਬਹੁਤ ਖੁਸ਼ ਆ ਤੇ ਉਹਨਾਂ ਦੇ ਜਿਹੜੇ ਰਿਜ਼ਲਟਸ ਆ ਸਟੂਡੈਂਟਸ ਦੇ ਬਹੁਤ ਵਧੀਆ ਆਏ ਹੈਗੇ ਆ। ਸੋ ਉਸ ਕਰਕੇ ਡਾਕਟਰ ਕੁਲਵਿੰਦਰ ਕੌਰ ਨੂੰ ਇਹ ਜਿਹੜਾ ਟੌਪ ਦਾ ਅਵਾਰਡ ਆ ਉਸ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਹੈ। ਜੀ, ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਅੱਜ ਕੁਝ ਫੈਡਰਲ ਰਿਜ਼ਰਵ ਦੇ ਅਹਿਮ ਲੋਕਾਂ ਦੇ ਦੁਆਰਾ ਕੀਤੀਆਂ ਗਈਆਂ ਗੱਲਾਂ ਦੇ ਕਰਕੇ ਮਾਰਕੀਟ ਦੇ ਵਿੱਚ ਹੜਬੜਾਹਟ ਫੈਲ ਗਈ। ਫੈਡ ਦੇ ਗਵਰਨਰ ਲੇਅਲ ਬ੍ਰੈਨਾਰਡ ਤੇ ਸੈਨ ਫਰਾਂਸਿਸਕੋ ਫੈਡ ਦੇ ਪ੍ਰੈਜ਼ੀਡੈਂਟ ਮੈਰੀ ਡੇਲੀ, ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜਾ ਸੈਂਟਰਲ ਬੈਂਕ ਆ ਉਹ ਇਨਫਲੇਸ਼ਨ, ਮਹਿੰਗਾਈ ਦੀ ਦਰ ਨੂੰ ਫਾਈਟ ਕਰਨ ਦੇ ਲਈ ਹਾਇਰ ਇੰਟਰਸਟ ਰੇਟਸ ਲੈ ਕੇ ਆਵੇਗਾ। ਕਹਿੰਦੇ ਵੀ ਅਸੀਂ ਕਮਿਟਡ ਹੈਗੇ ਆ ਇੰਟਰਸਟ ਰੇਟਸ ਨੂੰ ਵਧਾਉਣ ਦੇ ਲਈ। ਬ੍ਰੈਨਾਰਡ ਨੇ ਕਿਹਾ ਵੀ ਇਹ ਇਸ ਟਾਈਮ ਸਭ ਤੋਂ ਅਹਿਮ ਜਿਹੜੀ ਚੁਣੌਤੀ ਆ, ਇੰਪੋਰਟੈਂਸ ਆ, ਪੈਰਾਮਾਊਂਟ ਇੰਪੋਰਟੈਂਸ ਆ ਵੀ ਇਨਫਲੇਸ਼ਨ ਆ ਉਸ ਨੂੰ ਘਟਾਇਆ ਜਾਵੇ। ਰੇਜ਼ਿੰਗ ਰੇਟਸ ਕਹਿੰਦੇ ਵੀ ਇਸ ਮੌਕੇ ਬਹੁਤ ਜ਼ਰੂਰੀ ਆ ਤਾਂ ਜੋ ਆਪਾਂ ਮਹਿੰਗਾਈ ਨੂੰ ਥੱਲੇ ਲੈ ਕੇ ਆਈਏ। ਪ੍ਰਾਈਸਿਸ ਕਹਿੰਦੇ ਵੀ ਉਨੀ ਦੇਰ ਤੱਕ ਹਾਇਰ ਜਿਹੜੇ ਉਹ ਰਹਿਣਗੇ, ਕੰਸੀਡਰੇਬਲੀ ਹਾਇਰ ਟੁਮਾਰੋ। ਉਸ ਤੋਂ ਬਾਅਦ ਦੇ ਵਿੱਚ ਵੀ ਹੋਰ ਉੱਤੇ ਜਾ ਸਕਦੇ ਆ ਜੇ ਅਸੀਂ ਇੰਟਰਸਟ ਰੇਟ ਨਹੀਂ ਵਧਾਏ। ਸੋ ਇਹਦੇ ਕਰਕੇ ਅੱਜ ਕਹਿੰਦੇ ਵੀ ਮਾਰਕੀਟ ਦੇ ਵਿੱਚ ਪੂਰੀ ਹਫੜਾ ਦਫੜੀ ਆ ਉਹ